37ਵੀਆਂ ਸਿੱਖ ਗੇਮਾਂ ਜਿਹੜੀਆਂ ਕਿ ਸਿਡਨੀ ਦੇ ਵਿੱਚ ਹੋ ਰਹੀਆਂ, ਇਹਨਾਂ ਸਿੱਖ ਗੇਮਾਂ ਦੇ ਵਿੱਚ ਜਿੱਥੇ ਕਲਚਰਲ ਐਕਟੀਵਿਟੀਜ਼ ਹੁੰਦੀਆਂ ਆ, ਖੇਡਾਂ ਹੁੰਦੀਆਂ ਆ ਜਾਂ ਹੋਰ ਵੱਖ-ਵੱਖ ਤਰ੍ਹਾਂ ਦੀਆਂ ਬਣ ਗਈਆਂ ਆ, ਪਰ ਇਹਦਾ ਅਹਿਮ ਜਿਹੜਾ ਅੰਗ ਆ ਉਹ ਹੈਗਾ ਸਿੱਖ ਫੋਰਮ, ਜਿੱਥੇ ਕਿ ਅਸੀਂ ਸਿੱਖੀਜ਼ਮ ਬਾਰੇ ਵਿਚਾਰਾਂ ਕਰਨੀਆਂ, ਅਸੀਂ ਸਮੱਸਿਆ ਬਾਰੇ ਗੱਲ ਕਰਨੀ ਆ ਅਤੇ ਅਸੀਂ ਉਹਨਾਂ ਦੇ ਨਿਦਾਨ ਬਾਰੇ ਗੱਲ ਕਰਨੀ ਆ। ਅਤੇ ਇੱਥੇ ਬਹੁਤ ਵਧੀਆ ਵਿਦਵਾਨ ਜਿਹੜੇ ਆ ਕੇ ਆਪਣੇ ਵਿਚਾਰ ਰੱਖਣਗੇ। ਅਤੇ ਅੱਜ ਸਾਡੇ ਦਰਮਿਆਨ ਨੇ ਅਤੇ ਜਿਹੜੇ ਕਿ ਕਰਵਾ ਰਹੇ ਨੇ ਕੋਆਰਡੀਨੇਟਰ ਸਰਦਾਰ ਮਨਜਿੰਦਰ ਸਿੰਘ ਜੀ। ਅਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅਤੇ ਕੀ ਅੱਜ ਦੇ ਸਬਜੈਕਟ ਹੈਗੇ ਆ ਇਸ ਸਿੱਖ ਫੋਰਮ ਦੇ? ਦੇਖੋ ਜੀ, ਜਿਹੜਾ ਸਿੱਖ ਫੋਰਮ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇਹ ਖੇਡਾਂ ਦਾ ਬੜਾ ਮਹੱਤਵਪੂਰਨ ਅੰਗ ਹੈ। ਇਹ 37 ਸਾਲ ਪਹਿਲਾਂ ਸ਼ੁਰੂ ਕੀਤੇ ਸੀ। ਉਦੋਂ ਵੀ ਇੱਕ ਹਾਕੀ ਦਾ ਮੈਚ ਸੀ, ਇੱਕ ਸਿੱਖ ਫੋਰਮ ਸੀ। ਅਤੇ ਅਸੀਂ ਜਿਹੜੇ ਇੱਥੇ ਦੇ ਸਾਰੇ ਇੱਕੋ ਹੀ ਇਹ ਸਾਡੇ ਕੋਲ ਪਲੇਟਫਾਰਮ ਆ ਜਿੱਥੇ ਆਸਟ੍ਰੇਲੀਆ ਦੇ ਸਾਰੇ ਸਿੱਖ ਇਕੱਠੇ ਹੋ ਕੇ ਬੈਠਦੇ ਆ ਅਤੇ ਅਸੀਂ ਆਪਣੇ ਜਿਹੜੇ ਮਸਲੇ ਵਿਚਾਰਦੇ ਹਾਂ ਅਤੇ ਉਹਨਾਂ ਦੇ ਹੱਲ ਤਲਾਸ਼ਦੇ ਹਾਂ। ਅੱਜ ਦੇ ਜਿਹੜੇ ਮੇਨ ਅਸੀਂ 2 ਟੌਪਿਕ ਰੱਖੇ ਸੀਗੇ। ਇੱਕ ਜਿਹੜੇ ਸਾਡੀ ਟੀਨਏਜਰਸ ਨੇ, ਯੂਥ ਆ ਸਾਡੀ, ਉਹਨਾਂ ਦੇ ਕੀ ਸਮੱਸਿਆਵਾਂ ਨੇ, ਉਹਨਾਂ ਨੂੰ ਕੀ ਚੈਲੰਜ ਨੇ, ਉਹ ਸਿੱਖੀ ਤੋਂ ਜੋ ਦੂਰ ਹੋ ਰਹੇ ਨੇ, ਕਿਉਂ ਹੋ ਰਹੇ ਨੇ, ਉਹਨਾਂ ਦੇ ਅਸੀਂ ਦੋਨੇ ਪੱਖ ਦੇਖੇ ਆ ਵੀ ਪੇਰੈਂਟਸ ਦੇ ਕੀ ਪੁਆਇੰਟਸ ਨੇ ਅਤੇ ਯੂਥ ਦੇ ਕੀ ਪੁਆਇੰਟਸ ਨੇ। ਬੜੀ ਖੁਸ਼ੀ ਦੀ ਗੱਲ ਆ, ਕਈ ਬੱਚਿਆਂ ਨੇ, ਯੂਥ ਜਿਹੜੇ ਆ ਉਹ ਪੂਰਾ ਸਰਵੇ ਕਰਕੇ ਆਏ। ਉਹਨਾਂ ਨੇ ਦੱਸਿਆ ਵੀ ਸਾਡੀਆਂ ਸਾਨੂੰ ਸਮੱਸਿਆ ਆਉਂਦੀਆਂ ਨੇ, ਉਹਨਾਂ ਦੇ ਹੱਲ ਨੇ। ਦੂਜਾ ਅਸੀਂ ਜਿਸ ਤਰ੍ਹਾਂ ਕਿ ਜਿਵੇਂ ਕਹਿੰਦੇ ਵੀ ਸਾਡੇ ਸਿੱਖੀ ਦਾ ਧੁਰਾ ਚਾਨਣ ਵਾਲਾ ਗੁਰਦੁਆਰਾ ਸਾਹਿਬ ਨੇ, ਉੱਥੇ ਜਿਸ ਤਰ੍ਹਾਂ ਅਸੀਂ ਕਹਿੰਦੇ ਵੀ ਕਈ ਅਣਸੁਖਾਵੇਂ ਹਾਲਾਤ ਵਾਪਰਦੇ ਨੇ, ਉਹ ਕਿਉਂ ਵਾਪਰਦੇ ਨੇ, ਸਾਡੇ 'ਚ ਕੀ ਕਮੀਆਂ ਨੇ, ਕਿੱਥੇ ਅਸੀਂ ਇੰਪਰੂਵ ਕਰ ਸਕਦੇ ਹਾਂ, ਉਹਨੂੰ ਅਸੀਂ ਅੱਗੇ ਕਿਵੇਂ ਲਿਜਾ ਸਕਦੇ ਹਾਂ। ਸਾਡੀ ਇੱਕ ਜਿਹੜੀ ਕੌਮ ਆ, ਐਂਟਰਪ੍ਰਾਈਜ਼ਿੰਗ ਕੌਮ ਆ, ਸਾਨੂੰ ਅੰਦਰੋਂ ਬਾਹਰੋਂ ਕਈ ਤਰ੍ਹਾਂ ਦੇ ਚੈਲੰਜ ਆਉਂਦੇ ਨੇ। ਉਹ ਚੈਲੰਜ ਨੂੰ ਅਸੀਂ ਕਿਸ ਤਰ੍ਹਾਂ ਦੂਰ ਕਰਨੇ ਆ। ਜਿਹੜੇ ਤਕਰੀਬਨ 25 ਦੇ ਕਰੀਬ ਸਾਰੇ ਆਸਟ੍ਰੇਲੀਆ ਦੇ ਵਿੱਚੋਂ ਬੁਲਾਰੇ ਆਏ ਨੇ, ਉਹਨਾਂ ਨੇ ਆਪਣੇ ਸੁਝਾਅ ਦਿੱਤੇ ਨੇ ਅਤੇ ਆਪਣੇ ਐਨਾਲਿਸਿਸ ਕੀਤਾ ਵੀ ਸਮੱਸਿਆ ਸ਼ੁਰੂ ਕਿੱਥੋਂ ਹੁੰਦੀ ਆ। ਇਸ ਲਈ ਬਹੁਤ ਹੀ ਵਧੀਆ, ਬਹੁਤ ਹੀ ਸਕਸੈਸਫੁਲ ਫੋਰਮ ਰਿਹਾ ਜੀ। ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰਾ ਜਿਹੜਾ ਪ੍ਰੋਗਰਾਮ ਆ ਉਹ ਅਸੀਂ ਦਰਸ਼ਕਾਂ ਦੇ ਰੂਬਰੂ ਕਰੀਏ, ਤਾਂ ਕਿ ਇੱਥੇ ਦੇ ਜਿੰਨੇ ਵੀ ਵਿਚਾਰ ਹੋਏ ਆ ਉਹ ਅਸੀਂ ਜ਼ਰੂਰ ਜਾਣੀਏ। ਪਰ ਫਿਰ ਵੀ ਸਿੱਖ ਫੋਰਮ ਜਿੱਦਾਂ ਕਿ ਬਾਹਰ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ, ਪਰ ਹਮੇਸ਼ਾ ਇਹ ਦੇਖਿਆ ਗਿਆ ਕਿ ਸਿੱਖ ਫੋਰਮ ਦੇ ਉੱਤੇ ਇੰਨਾ ਇੰਟਰਸਟ ਦਿਖਾਇਆ ਨਹੀਂ ਜਾਂਦਾ। ਕੀ ਇੰਪਰੂਵਮੈਂਟ ਤੁਸੀਂ ਸੋਚਦੇ ਹੋ ਇਹਦੇ ਬਾਰੇ? ਇਹ ਜਿਹੜੇ ਇੰਪਰੂਵਮੈਂਟ ਇਹ ਹੈ ਜੀ ਵੀ ਸਾਡੇ ਜਿਹੜੀ ਕੌਮ ਦੇ ਵਿੱਚ ਅਸੀਂ ਰਿਐਕਟਿਵ ਲੋਕ ਆ, ਅਸੀਂ ਪ੍ਰੋਐਕਟਿਵ ਨਹੀਂ। ਸਾਡੇ 'ਚ ਚਿੰਤਨ, ਸੰਵਾਦ, ਚੇਤਨਾ ਉਹ ਥੋੜ੍ਹੀ ਇੰਪਰੂਵ ਹੋਣ ਵਾਲੀ ਗੱਲ ਆ। ਬਾਬੇ ਨਾਨਕ ਨੇ ਇਹੀ ਕਿਹਾ ਸੀ ਵੀ ਅਸੀਂ ਆਪਣੇ ਗੁਰਬਾਣੀ ਨੂੰ ਵਿਚਾਰੀਏ ਅਤੇ ਉਹਨਾਂ ਨਾਲ ਗੱਲਬਾਤ ਕਰੀਏ। ਇਹ ਜਿਹੜੇ ਟੌਪਿਕ ਆ ਅਸੀਂ ਗੁਰਦੁਆਰਿਆਂ 'ਚ ਵੀ ਜਾਂਦੇ ਹਾਂ। ਗੁਰਦੁਆਰੇ ਦੇ ਅਸੀਂ ਬਾਹਰ ਜ਼ਿਆਦਾ ਰਸ਼ ਹੁੰਦਾ, ਅੰਦਰ ਘੱਟ ਹੁੰਦਾ। ਉਹੀ ਹਾਲ ਇੱਥੇ ਆ, ਬਾਹਰ ਤੁਸੀਂ ਪੂਰਾ ਮੇਲਾ ਲੱਗਿਆ ਹੁੰਦਾ, ਇੱਥੇ ਸਿਰਫ ਉਹੀ ਆ ਜਿਹੜੇ ਕਹਿੰਦੇ ਹੁੰਦੇ ਨੇ ਵੀ ਹੀਰਿਆਂ ਦੇ ਵਪਾਰੀ ਨੇ, ਉਹੀ ਅੰਦਰ ਆਉਂਦੇ ਨੇ। ਜਿਹੜੇ ਬਾਕੀ ਠੀਕ ਆ ਸੋਸ਼ਲਾਈਜ਼ ਕਰਨਾ, ਉਹ ਬਾਹਰੋਂ ਕਰਕੇ ਚਲੇ ਜਾਂਦੇ ਨੇ। ਹੁਣ ਕਈ ਬੰਦੇ ਇੱਥੇ ਸਵੇਰੇ 8 ਵਜੇ ਤੋਂ ਬੈਠੇ ਨੇ, ਹੁਣ ਤੱਕ ਬੈਠੇ ਨੇ ਵਿਦਆਊਟ ਢਿੱਲੇ। ਉਹਨਾਂ ਦੀ ਕਮਿਟਮੈਂਟ ਆ। ਇਹ ਸਾਡੀ ਕਮਿਊਨਿਟੀ 'ਚ ਕਮਿਟਮੈਂਟ ਨੂੰ ਹੋਰ ਵਧਾਉਣ ਦੀ ਜ਼ਰੂਰਤ ਆ, ਤਾਂ ਕਿ ਅਸੀਂ ਇਹ ਜਿਹੜੇ ਮਸਲੇ ਆ ਸਾਲ 'ਚ ਇੱਕ ਵਾਰ ਵਿਚਾਰਦੇ ਹਾਂ, ਉਹਨੂੰ ਵਿਚਾਰ ਕੇ ਅਸੀਂ ਗਾਂਹ ਤੁਰੀਏ। ਅਤੇ ਇਸੇ ਆਪਸ ਦੇ ਨਾਲ ਕਿ ਜਿਹੜੀ ਚਿੰਤਾ ਅਤੇ ਚਿੰਤਨ ਆ, ਇਹਦੇ 'ਤੇ ਉਹ ਜ਼ਰੂਰ ਅਸੀਂ ਵਿਚਾਰ ਕਰਾਂਗੇ ਅਤੇ ਤੁਸੀਂ ਵੀ ਸਿੱਖੋਗੇ ਇਹਦੇ ਵਿੱਚ ਨਵੀਆਂ ਵਿਚਾਰਾਂ ਅਤੇ ਆਪਣੇ ਸੁਝਾਅ ਜਿਹੜੇ ਆ ਤੁਸੀਂ ਜ਼ਰੂਰ ਦੇਵੋ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।